ਰਾਣਾ ਸਾਹਿਬ ਤੁਸੀਂ ਲਾਹੌਰ ਦੇ ਵਿੱਚ ਬੈਂਕ ਦੇ ਵਿੱਚ ਏਡੇ ਵੱਡੇ ਅਫਸਰ ਸੀ, ਲਿਖੇ ਪੜ੍ਹੇ ਬੰਦੇ ਆ ਤੁਸੀਂ। ਏਡੀ ਵੱਡੀ ਅਫਸਰੀ ਤੁਹਾਨੂੰ ਮੇਜ਼ ਦੇ ਉੱਤੇ ਚਾਹ ਧਰੀ ਹੋਈ ਲੱਭਦੀ ਸੀ, ਬਿਸਕੁਟ ਨਾਲ ਦਿੰਦੇ ਸੀ ਤੇ ਨੌਕਰ ਚਾਕਰ ਸਾਰੇ ਮਿਲੇ ਸੀ। ਤੇ ਏਡੀ ਵੱਡੀ ਅਫਸਰੀ ਛੱਡ ਕੇ ਪੜ੍ਹ ਲਿਖ ਕੇ ਤੇ ਤੁਸੀਂ ਪਿੰਡ ਦਾ ਰੁੱਖ ਕੀਤਾ। ਅਸੀਂ ਤੇ ਖਾਲੇ ਬੰਨਿਆ ਤੇ ਮੇਰੇ ਨਾਲ ਬੈਠੇ ਆ। ਤੇ ਜੇ ਸਾਡੀ ਦੁਨੀਆ ਦੀ ਨਜ਼ਰ ਨਾਲ ਦੇਖੀਏ, ਇਹ ਕੋਈ ਸਿਆਣਪਤ ਤਾਂ ਨਹੀਂ ਹੈ। ਦੇਖੋ ਜੀ, ਜ਼ਿੰਦਗੀ ਜਿਹੜੀ ਹੈ ਨਾ, ਉਹਦਾ ਹਰ ਬੰਦੇ ਦਾ ਹਾਂ, ਕਰੋ ਕਰੋ ਕਰੋ। ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਵਾ। ਕਾਮਯਾਬੀ ਜਿਹੜੀ ਹੈ ਨਾ, ਉਹਦਾ ਮੈਨੇ ਜਿਹੜੇ ਆ ਨਾ ਅਲੱਗ-ਅਲੱਗ ਹੈ। ਕਾਮਯਾਬੀ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹੜਾ ਬੰਦਾ ਕਹਿ ਦੇ ਕਿ ਆ ਇੱਟ ਆ ਹੈ। ਕਾਮਯਾਬੀ ਹਰ ਬੰਦੇ ਲਈ ਅਲੱਗ-ਅਲੱਗ ਹੈ। ਕੁਛ ਬੰਦਿਆਂ ਲਈ ਕਾਮਯਾਬੀ ਇਹ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰ ਲਿਆ। ਕੁਛ ਬੰਦਿਆਂ ਲਈ ਕਾਮਯਾਬੀ ਇਹ ਹੈ ਕਿ ਉਹਨਾਂ ਨੇ ਨਾਮ ਕਮਾ ਲਿਆ। ਕੁਛ ਬੰਦਿਆਂ ਲਈ ਕਾਮਯਾਬੀ ਇਹ ਹੈ ਕਿ ਉਹ ਕੁਛ ਬੰਦਿਆਂ ਦੇ ਕੰਮ ਆ ਗਏ। ਵਾਹ ਵਾਹ। ਹੈਂ, ਮੇਰੀ ਨਜ਼ਰ 'ਚ ਜਿਹੜਾ ਵਾ ਨਾ, ਕਾਮਯਾਬੀ ਇਹ ਹੈ ਕਿ ਤੁਹਾਡੇ ਤੋਂ ਲੋਕ ਫੈਜ਼ ਹਾਸਲ ਕਰਨ, ਤੁਸੀਂ ਲੋਕਾਂ ਲਈ ਮੁਫੀਦ ਸਾਬਤ ਹੋਵੋ। ਅਗਰ ਇੱਕ ਬੰਦਾ ਕੋਈ ਐਸਾ ਕੰਮ ਕਰਦਾ ਜਿਹਦੇ ਤੋਂ 2-4 ਕਰੋੜ ਰੁਪਈਆ ਇਕੱਠਾ ਕਰ ਲੈਂਦਾ, ਲੇਕਿਨ ਕਿਸੇ ਹੋਰ ਅੱਲਾ ਦੇ ਬੰਦੇ ਨੂੰ ਫਾਇਦਾ ਨਹੀਂ ਹੁੰਦਾ, ਇਹ ਕੋਈ ਕਾਮਯਾਬੀ ਨਹੀਂ ਹੈ। ਔਰ ਕਾਮਯਾਬੀ ਵੈਸੇ ਵੀ ਅਗਰ ਤੁਸੀਂ ਪੈਸੇ ਰੁਪਏ ਵਾਲੀ ਵੀ ਕਾਮਯਾਬੀ ਨੂੰ ਗਿਣੋ ਨਾ, ਇਹ ਵੀ ਕਾਮਯਾਬੀ ਜਦੋਂ ਤੱਕ ਬੰਦਾ ਮਰਦਾ ਨਹੀਂ ਨਾ ਹੈ, ਉਦੋਂ ਤੱਕ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਫਲਾਂ ਬੰਦਾ ਕਾਮਯਾਬ ਸੀ। ਹੋ ਸਕਦਾ ਜਿਹੜਾ ਬੰਦਾ ਅੱਜ ਕੱਲ੍ਹ ਜਿਹਦੇ ਕੋਲ ਰੁਪਏ ਪੈਸੇ ਹੈ, ਉਹ ਜਦੋਂ ਮਰੇ ਉਦੋਂ ਕਲਾਸ਼ ਹੋ ਜਾਏ। ਹੋ ਸਕਦਾ ਵਾ ਕਿ ਜਿਹੜਾ ਅੱਜ ਕੱਲ੍ਹ ਰੁਪਏ ਪੈਸੇ ਤੋਂ ਵਿਹਲਾ ਵਾ, ਉਹ ਆਖਰੀ ਦਿਨਾਂ 'ਚ ਉਹਦੇ ਕੋਲ ਰੁਪਇਆ ਪੈਸਾ ਬਹੁਤ ਹੋ ਜੇ। ਇਹ ਕਾਮਯਾਬੀ ਜਿਹੜੀ ਹੈ ਨਾ, ਬਿਲਕੁਲ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ 5000 ਮੀਟਰ ਦੀ ਦੌੜ ਨਹੀਂ ਹੁੰਦੀ, ਉਹਦੇ 'ਚ ਦਾਇਰੇ ਹੁੰਦੇ ਆ, ਅਤੇ ਕਦੇ ਕੋਈ ਪਲੇਅਰ ਅੱਗੇ ਦੌੜ ਰਿਹਾ ਹੁੰਦਾ, ਕਦੇ ਕੋਈ ਪਲੇਅਰ ਅੱਗੇ। ਜਿਹੜਾ ਬੰਦਾ ਉਸ ਟਾਈਮ ਖੇਲ ਨੂੰ ਦੇਖਦਾ ਵਾ, ਉਹ ਸਮਝਦਾ ਵਾ ਕਿ ਇਹ ਪਲੇਅਰ ਇਸ ਟਾਈਮ ਪਹਿਲੇ ਨੰਬਰ 'ਤੇ ਆ। ਵਾਹ ਵਾਹ। ਹੈਂ, ਪਹਿਲੇ ਚੱਕਰ 'ਚ ਕੋਈ ਹੋਰ ਪਲੇਅਰ ਪਹਿਲੇ ਨੰਬਰ 'ਤੇ ਹੁੰਦਾ ਵਾ, ਦੂਸਰੇ ਚੱਕਰ 5ਵੇਂ 10ਵੇਂ 'ਚ ਕੁਛ ਹੋਰ ਹੁੰਦਾ, ਆਖਰ 'ਚ ਜਿੱਤਣੇ ਵਾਲਾ ਕੋਈ ਹੋਰ ਹੁੰਦਾ ਵਾ। ਇਹ ਜਦੋਂ ਤੱਕ ਤੁਹਾਨੂੰ ਇਹ ਨਹੀਂ ਨਾ, ਜਦੋਂ ਤੱਕ ਬੰਦਾ ਮਰਦਾ ਨਹੀਂ ਨਾ ਹੈ, ਉਦੋਂ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਰੁਪਏ ਪੈਸੇ ਵਾਲੇ ਜਾਂ ਸ਼ੋਹਰਤ ਵਾਲੇ ਸਿਲਸਿਲੇ 'ਚ ਵੀ ਕਿਹੜਾ ਬੰਦਾ ਕਾਮਯਾਬ ਆ। ਅਤੇ ਲੇਕਿਨ ਅਸਲ ਤਾਂ ਕਾਮਯਾਬੀ ਇਹੀ ਆ ਕਿ ਤੁਹਾਨੂੰ ਸਕੂਨ ਹੋਵੇ। ਜਿਸ ਵੀ ਤਰੀਕੇ ਨਾਲ ਤੁਹਾਨੂੰ ਸਕੂਨ ਹਾਸਲ ਹੁੰਦਾ ਨਾ, ਮੈਂ ਸਮਝਦਾ ਕਿ ਮੈਨੂੰ ਏਸੀ ਵਾਲੇ ਕਮਰੇ ਦੇ ਬਜਾਏ ਮੈਨੂੰ ਆ ਜਾਮਣ ਵਾਲੇ ਦਰੱਖਤ ਥੱਲੇ ਮਜ਼ਾ ਜ਼ਿਆਦਾ ਆਉਂਦਾ ਵਾ। ਅਤੇ ਫਿਰ ਮੈਂ ਕਿਉਂ ਤਰੱਦਦ ਕਰਾਂ ਕਰੋੜ ਰੁਪਈਏ ਦਾ ਮਕਾਨ ਪਾਉਣ ਦਾ, ਅਤੇ ਉਹਦੇ ਜਦੋਂ ਮੈਨੂੰ ਇੱਥੇ ਜੋ ਸਕੂਨ ਹੈ ਆ, ਅਤੇ ਮੈਨੂੰ ਜ਼ਰੂਰਤ ਹੀ ਕੋਈ ਨਹੀਂ ਹੈ ਇਸ ਤਰ੍ਹਾਂ ਦੇ ਜ਼ਿਆਦਾ ਤਰੱਦਦ ਕਰਨ ਦੀ। ਨਾਲੇ ਦੇਖੋ, ਮੈਂ ਤਾਂ ਇਹ ਸਮਝਦਾ ਵਾਂ ਕਿ ਬੰਦੇ ਨੂੰ ਨਾ ਪੜ੍ਹਨ ਨੂੰ ਕਿਤਾਬ ਮਿਲ ਜੇ, ਅਤੇ ਗੱਲਾਂ ਕਰਨ ਨੂੰ ਕੋਈ ਬੇਲੀ ਮਿਲ ਜਾਣ, ਅਤੇ ਬਾਕੀ ਰੋਟੀ ਰਿਜ਼ਕ ਬੰਦੇ ਦੀ ਚੱਲਦਾ ਰਹਿੰਦਾ ਵਾ। ਬੰਦਾ 200 ਦੀ ਰੋਟੀ ਵੀ ਖਾਂਦਾ ਵਾ ਅਤੇ 5-10 ਹਜ਼ਾਰ ਦੀ ਵੀ ਖਾ ਲੈਂਦਾ ਵਾ। ਉਹੀ ਰੋਟੀ, ਯਾਨੀ ਕਿ ਦੇਖੋ ਤੁਸੀਂ, ਇਹ ਬੋਤਲ ਤੁਸੀਂ ਉਹ 100 ਰੁਪਈਏ ਵਾਲੀ ਵੀ ਪੀਣੀ ਆ, ਬੋਤਲ ਤੁਸੀਂ 1000 ਰੁਪਈਏ ਦੀ ਵੀ ਪੀਣੀ ਆ, ਉਹੀ ਬੋਤਲ ਹੁੰਦੀ ਆ। ਸਿਰਫ ਉਹ ਮੇਜ਼ਾਂ ਦਾ ਫਰਕ ਹੁੰਦਾ ਅਤੇ ਕੱਪੜਿਆਂ ਦਾ ਨਹੀਂ, ਫਿਰ ਫਰਕ ਹੁੰਦਾ। ਉਹ ਦੁਨੀਆ ਨੂੰ ਫਿਰ ਰਾਜ਼ੀ ਕੌਣ ਕਰੂਗਾ? ਉਹ ਦੁਨੀਆ ਦੇ ਰੌਲੇ 'ਚ ਨਹੀਂ ਪੈਣਾ ਚਾਹੀਦਾ। ਕਹਿੰਦੇ 20 ਸਾਲ ਤੱਕ ਬੰਦਾ ਨਾ ਜਿਹੜਾ ਵਾ, ਇਹ ਨਹੀਂ ਸੋਚਦਾ ਵੀ ਦੁਨੀਆ ਕੀ ਸੋਚਦੀ ਆ। 20 ਤੋਂ 30 ਸਾਲ ਤੱਕ ਬੰਦਾ ਸੋਚ ਰਿਹਾ ਹੁੰਦਾ ਕਿ ਦੁਨੀਆ ਪਤਾ ਨਹੀਂ ਕੀ ਸੋਚ ਰਹੀ ਹੋਣੀ। ਬਾਅਦ 'ਚ ਬੰਦੇ ਨੂੰ 40-50 ਸਾਲ ਤੋਂ ਬਾਅਦ ਪਤਾ ਲੱਗਦਾ ਕਿ ਦੁਨੀਆ ਨੂੰ ਤਾਂ ਫੁਰਸਤ ਹੀ ਨਹੀਂ ਸੀ ਮੇਰੇ ਬਾਰੇ ਸੋਚਣ ਦੀ, ਮੈਂ ਐਵੇਂ ਦੁਨੀਆ ਦੇ ਬਾਰੇ 'ਚ ਰੌਲਾ ਰਿਹਾ। ਬੰਦੇ ਨੂੰ ਆਪਣੀ ਜ਼ਿੰਦਗੀ ਆਪ ਜੀਣੀ ਚਾਹੀਦੀ ਆ। ਦੁਨੀਆ ਦਾ ਕੋਈ ਨਹੀਂ ਹੈ ਕਿ ਦੁਨੀਆ ਤੁਹਾਨੂੰ ਕਿਆ ਕਹਿੰਦੀ ਹੈ। ਤੁਸੀਂ ਆਪਣੇ ਆਪ ਤੋਂ ਮੁਤਮਿਨ ਆ, ਅਤੇ ਉਹ ਤੁਹਾਡੀ ਜਿਹੜਾ ਹੈ ਆ ਜ਼ਿੰਦਗੀ ਹੈ ਆ। ਇਹ ਰਾਣਾ ਸਾਹਿਬ, ਸਾਡੇ ਨਾ ਇੱਥੇ, ਮੈਂ ਨਾਂ ਨਹੀਂ ਲੈਂਦਾ, ਸਾਡੇ ਪਿੰਡ ਦਾ ਬੰਦਾ, ਉਹਨੇ ਜ਼ਮੀਨ ਵੇਚੀ। ਜ਼ਮੀਨ ਵੇਚ ਕੇ ਨਾ ਇੱਥੇ ਰੋਡ ਦੇ ਉੱਤੇ ਘਰ ਬਣਾਇਆ। ਤੁਹਾਡੇ ਬਿਜ਼ੇਨ 'ਚ ਆ ਗਿਆ ਹੋਣਾ। ਬੜੀਆਂ ਫੁੱਲ ਬੂਟੇ ਕਢਾਏ ਅਤੇ ਬੜੀ ਕੋਠੀ ਉਹਨੇ ਪਾਈ। ਅਤੇ ਫਿਰ ਉਹਨੇ ਜ਼ਮੀਨ ਵੇਚੀ ਅਤੇ ਗੱਡੀ ਲੈ ਲਈ। ਅਤੇ ਉਹ ਸਿਰਫ ਵੀ ਬੰਦੇ ਕਹਿਣਗੇ, ਅਤੇ ਉਹਦੀ ਇਹੀ ਤਗੋ ਦੋ ਸੀ ਵੀ ਬੰਦੇ ਮੈਨੂੰ ਚੌਧਰੀ ਕਹਿਣ। ਅਸਲ 'ਚ ਨਾ ਅਸੀਂ ਸ਼ਨਾਖਤ ਦੇ ਰੌਲੇ 'ਚ ਪੈ ਜਾਂਦੇ ਹਾਂ ਕਿ ਸ਼ਨਾਖਤ ਜਿਹੜਾ ਵਾ ਨਾ, ਵੀ ਸਾਡੀ ਕਿਸੇ ਤਰ੍ਹਾਂ ਸ਼ਨਾਖਤ, ਔਰ ਬੜੇ ਅਜੀਬ ਅਜੀਬ ਤਰੀਕੇ ਲੋਕ ਸ਼ਨਾਖਤ ਲਈ ਨਾ, ਤੁਸੀਂ ਹੁਣ ਸੋਸ਼ਲ ਮੀਡੀਆ 'ਤੇ ਦੇਖ ਲਓ ਵੀ ਲੋਕ ਅਜੀਬ ਅਜੀਬ ਡਾਂਸ ਕਰਨ ਡਏ ਹੁੰਦੇ ਆ ਵੀ ਸਿਰਫ ਸਾਡੀ ਸ਼ਨਾਖਤ ਹੋ ਜਾਏ, ਸਾਡੀ ਮਸ਼ਹੂਰੀ ਹੋ ਜਾਏ। ਹੈਂ, ਉਹ ਇਹ ਸਾਰਾ ਰੌਲਾ ਜਿਹੜਾ ਵਾ ਨਾ, ਇਹ ਹੈ ਸ਼ਨਾਖਤ ਦਾ। ਅਤੇ ਸ਼ਨਾਖਤ ਲਈ ਬੰਦੇ ਨੂੰ ਇੰਨਾ ਨਹੀਂ ਹੋਣਾ ਚਾਹੀਦਾ ਕਿ ਬੰਦੇ ਦੀ ਉਹ ਇੱਜ਼ਤ ਹੀ ਜਾਂਦੀ ਰਹੇ। ਦੇਖੋ, ਕਹਿੰਦੇ ਵੀ ਰੁਪਇਆ ਪੈਸਾ ਤਾਂ ਬੰਦਾ ਇਸ ਲਈ ਇਕੱਠਾ ਕਰਦਾ ਵਾ ਵੀ ਉਹਦੇ ਨਾਲ ਇੱਜ਼ਤ ਹੋਵੇ। ਜੇ ਰੁਪਇਆ ਪੈਸਾ ਇੱਜ਼ਤ ਗਵਾ ਕੇ ਆਵੇ, ਉਹ ਰੁਪਇਆ ਪੈਸਾ ਕਾਹਦਾ ਵਾ? ਅਤੇ ਜੇ ਤੁਹਾਡੀ ਸ਼ੋਹਰਤ ਆਪਣੀ ਇੱਜ਼ਤ ਗਵਾ ਕੇ ਆ, ਅਤੇ ਉਹ ਫਿਰ ਕਾਹਦੀ ਸ਼ੋਹਰਤ ਆ? ਇਹ ਸ਼ੋਹਰਤ ਨਹੀਂ ਹੈ। ਦੇਖੋ, ਇੱਕ ਪਾਸੇ ਰਾਣਾ ਸਾਹਿਬ
ਸ਼ੋਹਰਤ ਬੰਦਾ ਮੰਗ ਰਿਹਾ, ਹਾਂ ਤੇ ਇੱਕ ਪਾਸੇ ਕਈ ਐਸੇ ਅੱਲਾ ਦੇ ਵਲੀ ਵੀ ਆ ਕਿ ਹੁਣ ਉਹਨਾਂ ਦੇ ਵੀ ਆਪਾਂ ਨਾਂ ਨਹੀਂ ਲੈ ਸਕਦੇ ਕਿ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਵੀ ਅੰਜਮ ਦੇ ਗੁਆਂਢ ਦੇ ਵਿੱਚ ਕੋਈ ਬੇਵਾ ਬੱਚੀ ਆ, ਉਹਦੀ ਬੇਵਾ ਔਰਤ ਦੀ ਕੋਈ ਧੀ ਆ, ਵੀ ਉਹ ਵਿਆਹਣ ਵਾਲੀ ਆ, ਤੇ ਉਹ ਡਾਇਰੈਕਟ ਉਹਨੂੰ ਨਹੀਂ ਪੈਸੇ ਦੇ ਕੇ ਮੈਨੂੰ ਕਿ ਮੇਰੇ ਜ਼ਿੰਮੇ ਲਾਤਾ ਵੀ ਹਾਂ ਯਾਰ ਕਿਸੇ ਤੀਸਰੇ ਬਲਕਿ ਆਪ ਸਾਹਮਣੇ ਨਹੀਂ ਆਉਂਦੇ ਹੈ ਜਿਹੜਾ ਵਾ ਤੇ ਨਾ ਇਹ ਯਾਰ ਨਾ ਤੂੰ ਕਰ ਦੇ ਤੇ ਮੇਰਾ ਵਿੱਚ ਨਾਂ ਨਾ ਆਵੇ। ਉਹ ਬੰਦੇ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਅਗਲੇ ਕਿਸੇ ਦੀ ਮਾੜੀ ਸ਼ੈ ਦੇਖ ਕੇ ਨਾ ਉਹ ਕਹਿੰਦੇ ਯਾਰ ਮੈਨੂੰ ਇਹ ਪਸੰਦ ਆ ਗਈ, ਆ ਤੂੰ ਆਪਣੇ ਵਾਲੀ ਸ਼ੈ ਮੈਨੂੰ ਦੇ ਦੇ ਤੇ ਆ ਮੇਰੇ ਵਾਲੀ ਸ਼ੈ ਨਾ ਤੂੰ ਆਪ ਲੈ ਲਾ। ਉਹਨੂੰ ਅਹਿਸਾਸ ਹੀ ਨਹੀਂ ਇਹ ਹੋਣ ਦਿੰਦੇ ਕਿ ਇਹ ਸ਼ੈ ਉਸ ਨੂੰ ਦਿੱਤੀ ਆ। ਉਹ ਕਹਿੰਦੇ ਯਾਰ ਤੇਰੀ ਸ਼ੈ ਜਿਹੜੀ ਆ ਨਾ ਮੈਨੂੰ, ਉਹਦੀ 1500 ਦੀ ਜੁੱਤੀ ਹੁੰਦੀ ਆਪਣੀ 6000 ਦੀ ਜੁੱਤੀ, ਕਹਿੰਦੇ ਯਾਰ ਤਰਲੇ ਵਾਲੀ ਗੱਲ, ਤੇਰੀ ਜੁੱਤੀ ਮੈਨੂੰ ਬੜੀ ਪਸੰਦ ਆ ਗਈ, ਆ ਜੁੱਤੀ ਆਪਣੀ ਦੇ ਦੇ। ਉਹਦੀ 1500 ਦੀ ਹੁੰਦੀ ਆਪਣੀ 6000 ਦੀ ਲਾ ਕੇ ਉਹਨੂੰ ਫੜਾ ਦਿੰਦੇ ਆ। ਤੇ ਇਹ ਕੋਈ ਅੱਲਾ ਦੀ ਤਰਫੋਂ ਹੀ ਐਸੀ ਸੋਚ ਕੋਈ ਹੁੰਦੀ ਆ, ਬੰਦਾ ਤਰਬੀਅਤ ਚ ਤਾਂ ਮੈਂ ਕਹਿੰਦਾ ਨਹੀਂ ਇਦਾਂ ਬਣਦਾ। ਨਹੀਂ ਇਹ ਰੱਬ ਦੀ ਦੇਖੋ ਜੀ ਦੇਣ ਆ। ਜਿਸ ਤਰ੍ਹਾਂ ਅਹਿਸਾਸ ਕਰਨਾ ਵਾ ਨਾ, ਇਹ ਅਹਿਸਾਸ ਇੱਕ ਜਿਸ ਤਰ੍ਹਾਂ ਮਹਾਤਮਾ ਬੁੱਧ ਦੀ ਮਿਸਾਲ ਆ ਨਾ, ਕਿ ਆਮ ਤੌਰ 'ਤੇ ਤੁਸੀਂ ਆਪਣੀ ਖੁਸ਼ੀ ਆਪਣਾ ਦੁੱਖ ਜਿਹੜਾ ਵਾ ਨਾ ਉਹਦੇ 'ਤੇ ਕਰਦੇ ਆ। ਮਹਾਤਮਾ ਬੁੱਧ ਨੇ ਦੇਖੋ ਲੋਕਾਂ ਦੇ ਦੁੱਖ ਨੂੰ ਨਾ ਆਪਣਾ ਦੁੱਖ ਸਮਝਿਆ। ਉਹ ਬਾਦਸ਼ਾਹ ਸੀ, ਉਹਨੇ ਕੋਈ ਦੁੱਖ ਜ਼ਿੰਦਗੀ 'ਚ ਨਹੀਂ ਦੇਖਿਆ ਸੀ। ਉਹਨੇ ਇੱਕ ਬਿਮਾਰ ਬੰਦਾ ਦੇਖਿਆ, ਉਹਨੇ ਇੱਕ ਬੂढ़ਾ ਬੰਦਾ ਦੇਖਿਆ, ਉਹਨੇ ਇੱਕ ਗਰੀਬ ਬੰਦਾ ਦੇਖਿਆ। ਉਹਨੇ ਉਹਨਾਂ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਤੇ ਉਸ ਜਾ ਕੇ ਉਹ ਆਪਣਾ ਬਹਿ ਗਿਆ ਤੇ ਉੱਥੋਂ ਫਿਰ ਉਹਨੇ ਨਿਰਵਾਣ ਲਿਆ। ਤੇ ਉਸ ਇਹ ਹੈ ਚੀਜ਼ ਕਿ ਤੁਸੀਂ ਕਿੱਥੋਂ ਯਾਨੀ ਕਿ ਜ਼ਿੰਦਗੀ ਨੂੰ ਕਿਸ ਹਿਸਾਬ ਸਿਰ ਲੈਂਦੇ ਆ, ਜ਼ਿੰਦਗੀ ਕਿਸ ਤਰ੍ਹਾਂ ਜੀਨੇ। ਇਹ ਦੂਸਰੇ ਪਾਸੇ ਹਸਦ ਦੀ ਗੱਲ ਦੇਖ ਲਓ। ਹੁਣ ਸਾਡੇ ਤੰਗ ਹੁੰਦੇ ਰਹਿੰਦੇ, ਉਹ ਕਹਿੰਦੇ ਉਹ ਯਾਰ ਉਹ ਤਕੜਾ ਹੋ ਗਿਆ, ਉਹਨੇ ਕਾਰ ਲੈ ਲਈ। ਉਹ ਯਾਰ ਅੱਲਾ ਦੇ ਬੰਦਿਓ, ਇਹ ਰੱਬ ਦੀ ਵੰਡ 'ਤੇ ਤੁਸੀਂ ਕੌਣ ਆ ਨਾਰਾਜ਼ ਹੋਣੇ ਵਾਲੇ? ਜੋ ਦਿੱਤਾ ਵਾ ਰੱਬ ਨੇ ਦਿੱਤਾ ਵਾ। ਜਦੋਂ ਤੁਸੀਂ ਹਸਦ ਕਰਦੇ ਆ ਇਹਦਾ ਮਤਲਬ ਤੁਸੀਂ ਸਮਝਦੇ ਆ ਰੱਬ ਨੇ ਠੀਕ ਨਹੀਂ ਕੀਤਾ, ਵੀ ਰੱਬ ਦੇ ਮਾਮਲਾਤ 'ਚ ਕੋਈ ਗੜਬੜ ਆ। ਰੱਬ ਦੇ ਮਾਮਲਾਤ 'ਚ ਤਾਂ ਗੜਬੜ ਨਹੀਂ, ਤੁਹਾਡੇ ਦਿਮਾਗ 'ਚ ਗੜਬੜ ਆ ਹੈਂ। ਤੇ ਇਹ ਭਾਈ ਹਸਦ ਨੂੰ, ਮੇਰੇ ਇੱਕ ਦੋਸਤ ਪਿਛਲੇ ਜਿਹੇ ਦਿਨ ਪੁੱਛ ਰਹੇ ਸੀ, ਕਹਿੰਦੇ ਜੀ ਇਹ ਹਸਦ ਦਾ ਕੀ ਕਰੀਏ? ਉਹ ਮੈਂ ਕਿਹਾ ਇਹਨੂੰ ਨਜ਼ਰਅੰਦਾਜ਼ ਕਰੋ। ਕਹਿੰਦੇ ਜੀ ਨਹੀਂ ਜੀ ਜੋ ਲੋਕ ਬਹੁਤੇ। ਮੈਂ ਕਿਹਾ ਯਾਰ ਜੇ ਤੁਸੀਂ ਇਹਦੇ 'ਤੇ ਗੌਰ ਕਰੋਗੇ ਤੁਸੀਂ ਤਾਂ ਉਹਨਾਂ ਦੇ ਟਰੈਪ 'ਚ ਫਸ ਗਏ। ਫਿਰ ਹਸਦ ਵਾਲਾ ਤਾਂ ਇਸੇ ਰੌਲੇ ਜੀ ਕਹਿੰਦਾ ਵਾ ਵੀ ਇਹ ਮੇਰੇ ਵਰਗਾ ਹੋ ਜੇ। ਜੇ ਤੂੰ ਉਹੀ ਹਸਦ ਵਾਲੇ ਮੇਰੇ ਤੋਂ ਹਸਦ ਕਰ ਰਿਹਾ ਵਾ, ਉਹ ਯਾਰ ਹਸਦ ਕਾਹਦਾ ਜਿਹੜਾ ਵਾ? ਦੇਖੋ ਉਹਨੂੰ ਉਹਦੇ ਲਈ ਦੁਆ ਕਰੋ ਯਾਰ, ਅੱਲਾਹ ਤਾਲਾ ਇਹਦੇ ਲਈ ਆਸਾਨੀਆਂ ਕਰੇ ਹੈਂ, ਅੱਲਾਹ ਤਾਲਾ ਇਹਨੂੰ ਇਸ ਬਿਮਾਰੀ 'ਚੋਂ ਕੱਢੇ। ਦੇਖੋ ਜ਼ਿੰਦਗੀ ਜਿਹੜੀ ਆ ਨਾ ਉਹ ਸ਼ਤਰੰਜ ਦੇ ਨਾ ਖੇਡ ਦੀ ਤਰ੍ਹਾਂ ਵਾ। ਇਹ ਮਿਸਾਲ ਦਿੱਤੀ ਜਾਂਦੀ ਹੈ ਵੀ ਕਹਿੰਦੇ ਵੀ ਜ਼ਿੰਦਗੀ ਸ਼ਤਰੰਜ ਦੀ ਇੱਕ ਬਸਾਤ ਆ। ਉਹ ਕਿਉਂ ਦਿੱਤੀ ਜਾਂਦੀ ਹੈ ਬਸ ਮਿਸਾਲ? ਸ਼ਤਰੰਜ 'ਤੇ ਜਦੋਂ ਪਏ ਹੁੰਦੀਆਂ ਨਾ ਚੀਜ਼ਾਂ, ਪਿਆਦੇ ਮਲਕਾ ਇਹ ਉਹ ਸਾਰੇ ਹਰ ਚਾਲ ਤੋਂ ਬਾਅਦ ਨਾ ਉਹਨਾਂ ਦੀ ਪੋਜੀਸ਼ਨ ਬਦਲੀ ਹੋਈ ਹੁੰਦੀ ਆ। ਜਦੋਂ ਕੋਈ ਬੰਦਾ ਸ਼ਤਰੰਜ ਦੀ ਬਾਜ਼ੀ 'ਤੇ ਨਜ਼ਰ ਮਾਰਦਾ ਨਾ, ਤੇ ਉਹਨੂੰ ਜਿਹੜੀ ਉਸ ਟਾਈਮ ਪੋਜੀਸ਼ਨ ਹੁੰਦੀ ਆ ਉਹ ਨਜ਼ਰ ਆਉਂਦੀ ਆ। ਇਸ ਤਰ੍ਹਾਂ ਹੀ ਜ਼ਿੰਦਗੀ ਦੀ ਵੀ ਜਿਹੜੀ ਜਿਸ ਲਮੇ ਅਸੀਂ ਮੌਜੂਦ ਹੁੰਦੇ ਹਾਂ, ਅਸੀਂ ਉਹ ਪੋਜੀਸ਼ਨ ਮੈਂ ਤੇ ਤੂੰ ਇੱਥੇ ਬੈਠੇ। ਹੁਣ ਕੁਛ ਅਰਸਾ ਪਹਿਲੇ ਤੂੰ ਗੱਲ ਕੀਤੀ ਵੀ ਤੁਸੀਂ ਬੈਂਕ ਛੱਡ ਕੇ ਆ ਗਏ। ਯਾਰ ਅੱਲਾ ਦੇ ਬੰਦੇ, ਜੇ ਮੈਂ ਬੈਂਕ ਨਾ ਛੱਡਦਾ ਮੈਂ ਤੇਰੇ ਨਾਲ ਇਸ ਟਾਈਮ ਇੱਥੇ ਬਹਿ ਸਕਦਾ ਸੀ? ਇਹ ਲੱਖਾਂ ਵਾਕਿਆਤ ਮੇਰੀ ਜ਼ਿੰਦਗੀ 'ਚ ਹੋਏ, ਲੱਖਾਂ ਤੇਰੀ ਜ਼ਿੰਦਗੀ 'ਚ ਹੋਏ। ਉਹਨੇ ਮੁਮਕਿਨ ਬਣਾਇਆ ਕਿ ਸਾਨੂੰ ਅਸੀਂ ਇਸ ਟਾਈਮ ਇਹਦੇ ਮਈ ਦੇ 17 ਤਰੀਕ ਨੂੰ ਦੁਪਹਿਰ ਵੇਲੇ ਅਸੀਂ ਨਾ ਜਾਮਣ ਥੱਲੇ ਬੈਠੀਏ ਹੈਂ, ਵਰਨਾ ਮੈਂ ਕਿੱਥੇ ਹੋਣਾ ਸੀ, ਤੂੰ ਕਿੱਥੇ ਹੋਣਾ ਸੀ। ਇਹ ਇਸ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਉਹਦੇ 'ਚ ਬਹੁਤ ਸਾਰੇ ਵਾਕਿਆਤ ਹਰ ਬੰਦੇ ਨਾਲ ਹੁੰਦੇ ਆ। ਅਤੇ ਉਹ ਫਿਰ ਉਹਨਾਂ 'ਚੋਂ ਇੱਕ ਵੀ ਵਾਕਿਆਤ ਅੱਗੇ ਪਿੱਛੇ ਹੋ ਜੇ ਤੇ ਉਹ ਫਿਰ ਉਹ ਅਗਲਾ ਵਾਕਿਆ ਨਹੀਂ ਹੁੰਦਾ ਹੈ। ਵਾਹ ਵਾਹ ਵਾਹ। ਤੇ ਹਸਦ ਦੇ ਵਿੱਚ ਜਿਹੜੇ ਬੰਦੇ ਜੀ, ਤੁਸੀਂ ਤਾਂ ਕਹਿ ਰਹੇ ਕਿ ਨਜ਼ਰਅੰਦਾਜ਼ ਕਰ ਦਿਓ, ਵੀ ਬੰਦੇ ਵੱਲ ਧਿਆਨ ਹੀ ਨਾ ਕਰੋ। ਮੈਂ ਮੰਨ ਲਿਆ ਵੀ ਨਹੀਂ ਧਿਆਨ ਕਰਦੇ। ਇੱਥੇ ਤਾਂ ਹਸਦ ਦੇ ਵਿੱਚ ਨੁਕਸਾਨ ਪਹੁੰਚਾ ਦਿੰਦੇ ਬੰਦੇ। ਉਹ ਯਾਰ ਤੁਸੀਂ ਪਿੱਛੇ ਜੇ ਵਕੂਆ ਸੁਣਿਆ ਸੀਗਾ ਵੀ ਮੁੰਡਾ ਏਸੀ ਭਰਤੀ ਹੋਇਆ ਤੇ ਬੂਹੇ ਅੱਗੇ ਨਾਲੀ ਦੇ ਰੌਲੇ ਦੇ ਵਿੱਚ ਉਹ ਦੋ ਭਰਾ ਆਪਸ 'ਚ ਲੜੇ, ਤੇ ਜਿਹੜਾ ਮੁੰਡਾ ਏਸੀ ਲੱਗਾ ਸੀ ਉਹਨਾਂ ਨੇ ਉਹਨੂੰ ਮਾਰਤਾ। ਯਾਰ ਇਹ ਤੰਗ ਨਜ਼ਰੀ ਹੈ ਆ। ਬਿਮਾਰੀ ਦਾ ਦੇਖੋ, ਬਿਮਾਰੀ ਆ ਹੈਂ। ਉਹ ਹੁਣ ਪਾਗਲਪਨ ਬਿਮਾਰੀ ਆ, ਹਸਦ ਇੱਕ ਬਿਮਾਰੀ ਆ, ਲਾਲਚ ਇੱਕ ਬਿਮਾਰੀ ਆ ਹੈਂ। ਇਹਨਾਂ ਤੋਂ ਯਾਨੀ ਕਿ ਕੋਈ ਅੱਛਾ ਨਤੀਜਾ ਤਾਂ ਨਿਕਲਣਾ ਕੋਈ ਨਹੀਂ ਹੈ। ਅਤੇ ਇਹ ਦੁਆ ਹੀ ਕੀਤੀ ਜਾ ਸਕਦੀ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਨਾ ਹਦਾਇਤ ਦੇਵੇ, ਅਤੇ ਆਪ ਜਿਸ ਵੀ ਹੱਦ ਤੱਕ ਹੋਵੇ ਉਹ ਬਚਣਾ ਚਾਹੀਦਾ ਵਾ। ਅਤੇ ਬਚਣ 'ਚ ਹੀ
ਆਫੀਅਤ ਹੈ ਆ। ਹਾਂਜੀ, ਇਹ ਜਿਹੜੀ ਜੀ ਰਾਣਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਆ ਵੀ ਹਸਦ, ਲਾਲਚ ਤੇ ਇਹ ਬਿਮਾਰੀਆਂ ਇਹ ਤੇ ਇਹ ਬਿਮਾਰੀਆਂ ਸਿਰਫ ਕਿਉਂ ਪੈਦਾ ਹੁੰਦੀਆਂ ਵੀ ਰੱਬ ਤੋਂ ਦੂਰੀ ਤੋਂ। ਹਾਂ, ਰੱਬ ਦੀ ਵੰਡ ਤੇ ਰਾਜ਼ੀ ਨਾ ਹੋਣਾ, ਰੱਬ ਤੇ ਆਪਣੇ ਆਪ ਦੀ ਰਾਏ ਨੂੰ ਜ਼ਿਆਦਾ ਅੱਛਾ ਸਮਝਣਾ, ਜੋ ਰੱਬ ਨੇ ਕੀਤਾ ਵਾ ਉਹਨੂੰ ਠੀਕ ਨਾ ਸਮਝਣਾ। ਸਾਡੇ ਔਲੀਆ ਅੱਲਾ, ਬਜ਼ੁਰਗ, ਸਾਧੂ, ਸੰਤ, ਫਕੀਰ ਇਹ ਦੱਸਦੇ ਸੀ ਵੀ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ। ਹਾਂ, ਇਨਸਾਨ ਦਾ ਤੇ ਦੇਖੋ ਪੱਥਰ ਦਾ ਕਿਆ ਫਰਕ ਆ, ਇਹ ਮਹਿਸੂਸ ਕਰਨ ਦਾ ਫਰਕ ਆ। ਅਗਰ ਕੋਈ ਬੰਦਾ ਮਹਿਸੂਸ ਕਰਦਾ ਵਾ ਦੁੱਖ ਦਰਦ ਤੇ ਉਹ ਇਨਸਾਨ ਆ ਹੈ, ਤੇ ਅਗਰ ਨਹੀਂ ਮਹਿਸੂਸ ਕਰਦਾ ਤੇ ਫਿਰ ਉਹ ਪੱਥਰ ਆ, ਫਿਰ ਇੱਟ ਰੋੜਾ ਵਾ। ਉਹ ਇਹ ਐਸਾ ਇੱਟ ਰੋੜਾ ਜਿਹੜਾ ਚੱਲਦਾ ਫਿਰਦਾ ਵਾ। ਕੁਛ ਇੱਟ ਰੋੜੇ ਫਿਕਸ ਹੁੰਦੇ ਆ, ਕੁਛ ਇੱਟ ਰੋੜੇ ਚੱਲਦੇ ਫਿਰਦੇ ਹੁੰਦੇ ਆ। ਤੇ ਜਾਂ ਫਿਰ ਉਹ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਵੀ ਕੋਈ ਕੰਡਿਆਂ ਦਾ ਬੂਟਾ ਵਾ ਜਿਹੜਾ ਦੂਸਰੇ ਨੂੰ ਤਕਲੀਫ ਪਹੁੰਚਾਉਂਦਾ ਵਾ ਹੈ, ਤੇ ਹੋਰ ਤਾਂ ਕੋਈ ਗੱਲ ਨਹੀਂ ਹੈ ਇਹਦੇ 'ਚ। ਹਾਂਜੀ, ਇਹ ਜੀ ਜੇ ਬੰਦਾ ਰੱਬ ਦੀ ਸ਼ੁਕਰਗੁਜ਼ਾਰੀ ਕਰੇ ਤੇ ਉਹਦੇ ਰਜ਼ਾ 'ਚ ਰਾਜ਼ੀ ਰਵੇ। ਇਹ ਹੈ ਥੋੜਾ ਜਿਹਾ ਸੌਦਾ ਔਖਾ, ਮਹਿੰਗਾ ਕੰਮ ਆ ਇਹ, ਪਰ ਇਹ ਵੀ ਜੇ ਇਹ ਬੰਦਾ ਅਪਣਾ ਲਵੇ ਨਾ, ਉਹਦੀ ਰਜ਼ਾ 'ਚ ਰਾਜ਼ੀ ਰਹਿ ਜਵੇ, ਤਾਂ ਫਿਰ ਇਹਨਾਂ ਬਿਮਾਰੀਆਂ ਤੋਂ ਬਚ ਸਕਦਾ। ਫਿਰ ਤੈਨੂੰ ਕਿਸੇ ਨੇ ਹਸਦ ਕਾਹਦਾ ਹੋਣਾ। ਦੇਖੋ ਜੀ, ਦੋ ਤਿੰਨ ਚੀਜ਼ਾਂ ਦਾ ਅਸੀਂ ਨਾ ਸਿਹਤ ਦਾ ਇੰਨਾ ਜ਼ਿਆਦਾ ਸ਼ੁਕਰ ਨਹੀਂ ਕਰਦੇ। ਸਾਡੇ ਕੋਲ ਮਾਲ ਕਰਦੇ ਹੀ ਨਹੀਂ। ਹਾਂ, ਅਸੀਂ ਕਹਿੰਦੇ ਆ ਯਾਰ ਔਲਾਦ ਹੈ ਆ, ਮਕਾਨ ਹੈ, ਘਰ। ਸਿਹਤ ਬਹੁਤ ਵੱਡੀ ਨਿਆਮਤ ਆ। ਮੈਂ ਕਹਿੰਦਾ ਕਿ ਤੁਹਾਡੇ ਕੋਲ ਔਲਾਦ ਵੀ ਆ, ਤੁਹਾਡੇ ਕੋਲ ਮਕਾਨ ਵੀ ਆ, ਤੁਹਾਡੇ ਕੋਲ ਪੈਸੇ ਵੀ ਆ, ਅਗਰ ਤੁਸੀਂ ਸਿਹਤਮੰਦ ਨਹੀਂ ਹੈ ਤੇ ਸਾਰੀਆਂ ਸ਼ੈਵਾਂ ਬੇਈਮਾਨੀ ਆ। ਤੇ ਸਿਹਤ ਦਾ ਸ਼ੁਕਰ ਅਦਾ ਕਰੋ। ਫਿਰ ਇੱਕ ਹੋਰ ਸ਼ੈ ਆ ਜਿਹਦਾ ਅਸੀਂ ਬਿਲਕੁਲ ਹੀ ਨਹੀਂ ਜ਼ਿਹਨ 'ਚ ਕਰਦੇ, ਚੰਗੇ ਖਿਆਲ ਦਾ ਆਉਣਾ ਜਿਹੜਾ ਵਾ ਨਾ, ਅਸੀਂ ਇਹਦੇ 'ਤੇ ਇਤਰਾਨੇ ਆ। ਇਹਦੇ 'ਤੇ ਬੜਾ ਸ਼ੁਕਰ ਆ ਵੀ ਰੱਬ ਨੇ ਤੁਹਾਡੇ ਜ਼ਿਹਨ 'ਚ ਕੋਈ ਚੰਗਾ ਖਿਆਲ ਪਾਇਆ ਹੈ, ਕਿਸੇ ਦਾ ਭਲਾ ਕਰਨ ਦਾ ਤੁਹਾਨੂੰ ਉਹਨਾਂ ਨੇ ਦੱਸਿਆ। ਇਹਦੇ 'ਤੇ ਕਿਸੇ ਦਾ ਭਲਾ ਕਰੋ ਤੇ ਉਹਦੇ 'ਤੇ ਆਸਾਨ ਨਾ ਜਤਾਓ, ਬਲਕਿ ਸ਼ੁਕਰ ਕਰੋ ਕਿ ਰੱਬ ਨੇ ਤੁਹਾਨੂੰ ਚੁਣਿਆ ਕਿ ਤੁਸੀਂ ਭਲਾ ਕਰੋ। ਰੱਬ ਤੁਸੀਂ ਬੁਰਾ ਕਰਨੇ ਵਾਲੇ 'ਚ ਵੀ ਹੋ ਸਕਦੇ ਸੀ। ਤੇ ਇਹ ਜਿਹੜਾ ਫਿਕਰ ਜਾਂ ਸੋਚ ਆ ਨਾ ਜਿਹੜੀ ਹੈ, ਇਹਦਾ ਵੀ ਸ਼ੁਕਰ ਅਦਾ ਕਰਨਾ ਚਾਹੀਦਾ ਵੀ ਰੱਬ ਤੂੰ ਬੜੀ ਚੰਗੀ ਸੋਚ ਮੇਰੇ ਜ਼ਿਹਨ 'ਚ ਪਾਈ ਆ ਹੈ, ਤੇ ਇਸ ਤਰ੍ਹਾਂ ਕੋਈ ਚੰਗੀ ਸੋਚ ਹੀ ਮੇਰੇ ਹਿੱਸੇ 'ਚ ਰੱਖੀ। ਬੜੀ ਸੋਹਣੀ ਗੱਲ ਹੈ ਜੀ। ਮੈਂ ਕਹਿੰਦਾ ਜਦੋਂ ਖਾਣ ਪੀਣ ਲੱਗੋ ਨਾ ਤੇ ਵੰਨ ਪਵੰਨੀਆਂ ਛਾਵਾਂ ਤੁਹਾਡੇ ਅੱਗੇ ਪਈਆਂ ਹੋਣ। ਹੁਣ ਆਪਾਂ ਖੀਰ ਖਾ ਸਕਦੇ ਹਾਂ, ਹਲਵਾ ਖਾ ਸਕਦੇ ਹਾਂ, ਮਠਿਆਈ ਖਾ ਸਕਦੇ ਹਾਂ, ਤੇ ਕਈ ਬੰਦੇ ਆ ਜਿਹੜੇ ਮਿੱਠਾ ਨਹੀਂ ਖਾਂਦੇ। ਹਾਂ ਬਿਲਕੁਲ, ਉਹ ਦੇਖੋ ਹਲਵਾਈ ਦੀ ਦੁਕਾਨ ਤੇ ਬੈਠਾ ਹੁੰਦਾ ਬੰਦਾ ਤੇ ਉਹ ਮਿੱਠਾ ਨਹੀਂ ਖਾ ਸਕਦਾ ਹੈ। ਬਲਕਿ ਐਸੇ ਮੈਂ ਫੈਕਟਰੀਆਂ ਵਾਲੇ ਬੰਦੇ ਦੇਖੇ ਕਿ ਜਿਹੜੇ ਉਹ ਖੁਰਾਕ ਦੀ ਨਾਲ ਹੀ ਖਾਂਦੇ ਪੀਂਦੇ ਹੈ, ਉਹ ਮੂੰਹ ਨਾਲ ਖਾ ਹੀ ਨਹੀਂ ਸਕਦੇ। ਹੁਣ ਦੱਸੋ ਉਹਨਾਂ ਦੀ ਫੈਕਟਰੀਆਂ ਨੂੰ ਕਿਸ ਪਾਸੇ ਲੈ ਕੇ ਜਾਓਗੇ। ਇਹ ਨਹੀਂ ਹੈ, ਸਿਹਤ ਬਹੁਤ ਜ਼ਰੂਰੀ ਹੈ। ਹਾਂਜੀ, ਤੇ ਮੈਂ ਕਹਿੰਦਾ ਵੀ ਜਦੋਂ ਵੀ ਖਾਣ ਪੀਣ ਲੱਗੀਏ ਨਾ, ਇਸ ਗੱਲ ਦਾ ਵੀ ਸ਼ੁਕਰ ਅਦਾ ਕਰੀਏ ਵੀ ਯਾਰ ਜਦੋਂ ਸ਼ੂਗਰ ਹੋ ਜਾਂਦੀ ਆ ਫਿਰ ਤਾਂ ਦਵਾਈ ਲੈਣੀ, ਫਿਰ ਤਾਂ ਗਿਲੇ ਕਰਨੇ ਬਹਿ ਕੇ। ਜਦੋਂ ਸ਼ੂਗਰ ਨਹੀਂ ਹੋਈ ਸੀ ਉਦੋਂ ਸ਼ੁਕਰ ਕੀਤਾ ਸੀ। ਉਹ ਅਸਲ ਤਾਂ ਇਹੀ ਆ ਕਿ ਉਦੋਂ ਸ਼ੁਕਰ ਕਰੋ ਵੀ ਯਾਰ ਰੱਬਾ ਤੇਰੀਆਂ ਨਿਯਮਤਾਂ ਤੋਂ ਫਾਇਦਾ ਉਠਾ ਰਹੇ ਆ। ਹੁਣ ਦੇਖੋ ਜਦੋਂ ਜੇ ਸ਼ੂਗਰ ਹੋ ਗਈ ਤੇ ਤੁਸੀਂ ਤਾਂ ਮਿੱਠੇ ਤੋਂ ਜਾਂਦੇ ਰਹੇ ਹੈ, ਦੰਦ ਤੁਹਾਡੇ ਚਲੇ ਗਏ, ਤੁਸੀਂ ਵੈਸੇ ਖਾਣੇ ਪੀਣੇ ਦੇ। ਅੱਛਾ, ਫਿਰ ਮੈਂ ਕਈ ਵਾਰੀ ਕਮੈਂਟਸ ਪੜ੍ਹਦਾ ਨਾ, ਕਈ ਬੰਦੇ ਕਹਿੰਦੇ ਰਾਣਾ ਸਾਹਿਬ ਨੂੰ ਕੱਪੜੇ ਲੈ ਦਿਓ ਹੈ, ਔਰ ਰਾਣਾ ਸਾਹਿਬ ਕੋਲ ਸਾਫਾ ਨਹੀਂ ਹੈ। ਉਹ ਯਾਰ ਅੱਲਾ ਦੇ ਮੈਨੂੰ ਹਾਸਾ ਬੜਾ ਆਉਂਦਾ ਵਾ ਵੀ ਲੋਕੀ ਨਾ ਸਾਦਗੀ ਨੂੰ ਗੁਰਬਤ ਸਮਝਦੇ ਆ ਹੈ ਵੀ ਯਾਰ ਕੱਪੜੇ ਤਾਂ ਦੋ ਜੋੜਿਆਂ ਨਾਲ ਬੰਦੇ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਇੱਕ ਪਾ ਲਿਆ ਇੱਕ ਧੋ ਲਿਆ ਹੈ, ਤੇ ਪੰਜਾਂ ਸੱਤਾਂ ਦੀ ਕੀ ਹੈ ਜਿਹੜਾ ਵਾ ਐਡੀ ਜ਼ਰੂਰਤ। ਹੋਰ ਬਹੁਤ ਸਾਰੀਆਂ ਜ਼ਰੂਰਤਾਂ ਵਾ, ਬਹੁਤ ਸਾਰੇ ਤੁਹਾਡੇ ਨੇੜੇ ਭੈਣ ਭਾਈ ਹੈ। ਤੁਹਾਡੇ ਕੋਲ ਯਾਰ 10 ਸੂਟ ਬੋਸਕੀ ਦੇ ਆ, ਤੁਹਾਡੇ ਕੋਲ ਜੁੱਤੀਆਂ ਕੋਈ 12-12 ਹਜ਼ਾਰ ਵਾਲੀਆਂ, ਤੁਹਾਡਾ ਗੁਆਂਢੀ ਭੁੱਖਾ ਮਰਦਾ ਵਾ, ਉਹ ਕਾਹਦਾ ਫਾਇਦਾ ਵਾ ਤੁਹਾਡੇ। ਹਾਂਜੀ, ਗੁਆਂਢੀ ਭੁੱਖਾ ਮਰਦਾ, ਤੁਹਾਡੇ ਘਰ ਦੇ ਵਿੱਚ ਸਲੂਕ ਨਹੀਂ, ਤੁਹਾਡੇ ਭੈਣ ਭਰਾਵਾਂ ਦੇ ਵਿੱਚ ਤੁਸੀਂ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ, ਔਖਾ ਹੋ ਕੇ ਬੋਲਦੇ। ਮਾਂ ਪਿਓ ਨੂੰ ਕੁਦਾੜ ਕੇ ਪੈਂਦੇ ਆ ਤੇ ਕੀ ਕਰਨਗੇ ਬੋਸਕੀ ਦੇ ਸੂਟ ਉੱਥੇ, ਤੇ ਕੀ ਕਰੂਗੀ ਖੇੜੀ ਜੁੱਤੀ। ਮੈਂ ਕਹਿੰਦਾ ਕਿ ਉਸ ਬੰਦੇ ਵਰਗਾ ਤਾਂ ਬਦਬਖਤ ਹੀ ਕੋਈ ਨਹੀਂ ਜਿਹਦੇ ਮਾਂ-ਬਾਪ ਜ਼ਿੰਦਾ ਵਾ, ਉਹ ਉਹਨਾਂ ਦੀ ਖਿਦਮਤ ਨਹੀਂ ਕਰ ਸਕਦਾ। ਦੇਖੋ ਜੀ, ਇਹ ਸਾਡੇ ਦੀਨ ਵੀ ਸਾਡਾ ਸਾਰਾ ਇਹੀ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨਾ, ਇਹ ਸਾਡੇ ਇਸਲਾਮ ਦਾ ਵੀ ਹੁਕਮ ਇਹੀ ਆ। ਅਸੀਂ ਉਹਦੇ ਚੋਂ ਹੀ ਲੈ ਕੇ ਗੱਲ ਕਰ ਰਹੇ ਹਾਂ ਵੀ ਬਿਮਾਰ ਦੀ ਇਆਦਤ ਕਰਨਾ, ਨਾਲੇ ਤੁਹਾਨੂੰ ਇਬਰਤ ਹੋਵੇ, ਨਾਲੇ ਤੁਸੀਂ ਦੁਆ ਕਰਾਓ, ਤੇ ਰੱਬ ਦੀ ਸ਼ੁਕਰਗੁਜ਼ਾਰੀ, ਵੱਡੇ ਦੀ ਇੱਜ਼ਤ ਕਰੋ, ਤੇ ਵੱਡੇ ਦੀ ਇੱਜ਼ਤ ਕਰਨਾ, ਮਾਂ ਪਿਓ ਜਿਨ੍ਹਾਂ ਕੋ ਹੈ ਨਹੀਂ ਉਹਨਾਂ ਨੂੰ ਪੁੱਛ ਜਾ ਕੇ। ਬਿਲਕੁਲ ਹਾਂਜੀ, ਕਬਰਾਂ ਨੂੰ ਜੱਫੀਆਂ ਪਾ ਕੇ ਰੋਂਦੇ ਜੀ। ਬਿਲਕੁਲ ਜੀ, ਦੇਖੋ ਬੰਦਾ ਜਦੋਂ ਤੱਕ ਉਹਦੀ ਮਾਂ ਜ਼ਿੰਦਾ ਵਾ ਨਾ, ਉਹ ਭਾਵੇਂ 70 ਸਾਲ ਦਾ ਵੀ ਉਹ ਨਿਆਣਾ ਵਾ। ਬੰਦੇ ਦਾ ਬਚਪਨ ਉਸ ਦਿਨ ਗਵਾਚਦਾ ਜਿਸ ਦਿਨ ਉਹਦੀ ਮਾਂ ਮਰਦੀ ਆ
ਹੈਂ ਉਹ ਭਾਵੇਂ 12 ਸਾਲ ਦੀ ਉਮਰ 'ਚ ਮਰ ਜੇ, ਭਾਵੇਂ ਉਹਦੀ 50 ਸਾਲ ਦੀ ਉਮਰ 'ਚ ਮਰੇ, ਭਾਵੇਂ 70 ਸਾਲ ਦੀ, ਜਦੋਂ ਉਹ 70 ਸਾਲ ਦਾ ਵੀ ਆ ਨਾ ਤੇ ਮਾਂ 90, ਉਹਨੇ ਕਾਕਾ ਹੀ ਕਹਿ ਕੇ ਬੁਲਾਣਾ ਵਾ, ਹੈਂ ਕਾਸਮ ਕਾਕਾ ਕਿੱਥੇ ਆ ਤੇ ਫਲਾਣਾ ਕਾਕਾ ਕਿੱਥੇ ਆ, ਤੇ ਜਿਸ ਦਿਨ ਉਹ ਮਰ ਜਾਂਦਾ ਉਸ ਦਿਨ ਕਾਕੇ ਤੋਂ ਬਾਬਾ ਹੋ ਜਾਂਦਾ ਹੈ। ਇੰਨਾ ਫਰਕ ਪੈ ਜਾਂਦਾ। ਤੇ ਬਾਕੀ ਸਾਨੂੰ ਅਸਲ 'ਚ ਨਾ ਜੀ ਅੱਲਾਹ ਤਾਲਾ ਨੇ ਕੁਰਾਨ ਪਾਕ 'ਚ ਵੀ ਕਿਹਾ ਵੀ ਇਹ ਬੰਦਾ ਤਾਂ ਹੈ ਹੀ ਨਹੀਂ ਸ਼ੁਕਰਾ। ਹਾਂ ਬਿਲਕੁਲ ਜਦੋਂ ਤੱਕ ਇਹਦੇ ਕੋਲ ਕੁਛ ਐ ਹੁੰਦੀ ਆ ਨਾ ਇਹ ਕਦਰ ਹੀ ਨਹੀਂ ਕਰਦਾ। ਬਿਲਕੁਲ ਜਦੋਂ ਦੂਰ ਚਲੀ ਜਾਂਦੀ ਹੈ ਫਿਰ ਕਹਿੰਦਾ। ਹਾਂ ਇਹ ਆ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੈ। ਬਹੁਤੇ ਬੰਦੇ ਦੇਖੇ ਕਦਰ ਵੀ ਕਰਦੇ ਬਹੁਤ ਅੱਛੇ ਹੈ ਬਹੁਤ। ਅਮਰੀਕਾ ਦੇ 에ਅਰਪੋਰਟ ਦੇ ਉੱਤੇ ਮਾਂ ਗਈ ਪਾਕਿਸਤਾਨ ਚੋਂ ਮਿਲਣ ਵਾਸਤੇ, ਤੇ ਉਹ ਮੁੰਡਾ ਪਾਕਿਸਤਾਨ ਆ ਨਹੀਂ ਸਕਦਾ ਸੀ, ਤੇ ਖਾਸੇ ਟਾਈਮ ਬਾਅਦ ਗਈ, ਤੇ ਉੱਥੇ ਦੁਨੀਆ ਖਲੋਤੀ ਸੀ, ਤੇ ਉਹ ਜਦੋਂ ਉਹਨੇ ਆਪਣੀ ਮਾਂ ਨੂੰ ਵੇਖਿਆ ਨਾ ਤੇ ਉਹਨੇ ਸਜਦਾ ਕੀਤਾ ਉਹਦੇ ਪੈਰਾਂ ਤੇ, ਮਤਲਬ ਉਹਦੇ ਪੈਰ ਚੁੰਮੇ ਹੈ। ਤੇ ਦੇਖਣ ਵਾਲਿਆਂ ਨੂੰ ਤਾਂ ਇਹੀ ਲੱਗਾ ਨਾ ਵੀ ਸਜਦਾ ਕੀਤਾ, ਤੇ ਉਂਝ ਬੋਸਾ ਦਿਆ ਉਹਨੇ ਪੈਰਾਂ ਨੂੰ, ਉਹ ਮੁਹੱਬਤ ਕੀਮਤ ਦਾ ਇਜ਼ਹਾਰ ਕੀਤਾ। ਤੇ ਇੱਥੇ ਤਾਂ ਪਾਣੀ ਦਾ ਗਲਾਸ ਨਹੀਂ ਦਿੰਦੇ। ਆ 5 ਪੁੱਤਰ ਹੁੰਦੇ, ਇੱਕ ਮਾਂ ਹੁੰਦੀ ਆ, 5 ਨਹੀਂ ਸਾਂਭ ਸਕਦੇ। ਕਹਿੰਦੇ ਮਾਂ 5 ਪੁੱਤਰਾਂ ਨੂੰ ਸਾਂਭ ਲੈਂਦੀ ਆ, 5 ਪੁੱਤਰ ਇੱਕ ਮਾਂ ਨੂੰ ਨਹੀਂ ਸਾਂਭ। ਇੱਥੇ ਤਾਂ ਫਿਰ ਹੁਣ ਜੇ ਗੱਲ ਕਰੀਏ ਤਾਂ ਦੂਰ ਚਲੀ ਜਾਂਦੀ, ਬਸੇ ਬੰਦੇ ਫਿਰ ਗੁੱਸਾ ਕਰਦੇ ਵੀ ਸਾਡੀ ਤੂੰ ਗੱਲ ਕੀਤੀ, ਤਾਂ ਸਾਡੇ ਇੱਥੇ ਕੀ ਕੁਛ ਹੋ ਰਿਹਾ। ਉਹ ਕੰਵਰ ਗਰੇਵਾਲ ਦਾ ਗੀਤ ਆ ਨਾ ਵੀ ਦੁੱਧ ਪਿਲਾ ਕੇ ਪਾਣੀ ਨੂੰ ਤਰਸਦੀਆਂ ਮਾਵਾਂ, ਹੈ ਵੀ ਉਹ ਜਿਨ੍ਹਾਂ ਨੇ ਦੁੱਧ ਪਿਲਾਇਆ ਹੁੰਦਾ ਉਹ ਪਾਣੀ ਦੇ ਘੁੱਟ ਤੋਂ ਤਰਸ ਰਹੀਆਂ ਹੁੰਦੀਆਂ ਵਾ। ਹੈ ਸਿਆਣੇ ਨੇ ਜੀ ਰੱਬ ਕਿਹਾ ਸੀ ਮਾਂ ਪਿਓ। ਹਾਂ ਬਿਲਕੁਲ ਹਾਂ ਵੀ ਉਹ ਪਾਲਣ ਵਾਲੇ ਆ ਵੀ ਇਹ ਵੀ ਬੱਚੇ ਨੂੰ ਪਾਲ ਕੇ ਜਵਾਨ। ਪਰ ਗੱਲ ਜੀ ਲੰਬੀ ਹੋ ਗਈ। ਗੱਲ ਸਿਰਫ ਇੰਨੀ ਸੀ ਬਈ ਜੇ ਤਾਂ ਰਹਿਣਾ ਰਾਜ਼ੀ, ਜੇ ਤਾਂ ਅੱਗੇ ਜਿਵੇਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਰਾਣਾ ਸਾਹਿਬ ਨੇ ਵੀ ਜੇ ਸਕੂਨ ਹੋਣਾ ਚਾਹੀਦਾ, ਜੇ ਤੁਹਾਨੂੰ ਬੈਂਕ 'ਚ ਨਹੀਂ ਲੱਭਿਆ ਜਾਮਣ ਥੱਲੇ ਆ ਤੇ ਜਾਮਣ ਥੱਲੇ ਆ ਜਾਓ। ਗੱਲ ਤਾਂ ਸਕੂਨ ਦੀ ਆ। ਬਿਲਕੁਲ। ਤੇ ਜੇ ਸਕੂਨ ਆ ਨਾ ਤੇ ਉਹਦੀ ਰਜ਼ਾ 'ਚ ਰਾਜ਼ੀ ਰਹਿਣ 'ਚ। ਜੇ ਤੂੰ ਉਹਦੀ ਕਾਟ ਕਰਨ ਲੱਗ ਗਿਆ ਜਿਹਨੇ ਤੈਨੂੰ ਬਣਾਇਆ, ਫਿਰ ਤੂੰ ਕਿੱਦਾਂ ਸਕੂਨ ਲੱਭ ਲੇਗਾ। ਨਹੀਂ ਬਿਲਕੁਲ ਮੁਮਕਿਨ ਨਹੀਂ। ਹਾਂਜੀ ਫਿਰ ਤਾਂ ਤੁਸੀਂ ਉਹ ਸਿੱਧੀ ਜੰਗ ਕਰ ਰਹੇ। ਹਾਂ ਬਿਲਕੁਲ। ਹੈ ਜਿਹਨੇ ਦੇਣਾ ਸੀ ਉਹਦੇ ਨਾਲ ਹੀ ਵਿਗਾੜ ਕੇ ਬਹਿ ਗਏ ਆ, ਫਿਰ ਤੂੰ ਕਿੱਥੋਂ ਲੈ ਲੇਗਾ। ਫਿਰ ਤਾਂ ਰੁਲਣਾ ਹੀ ਆ। ਤੇ ਆਪਣਾ ਉਹ ਸਾਦਗੀ ਚੰਗੀ ਸ਼ੈ ਆ। ਬਾਕੀ ਇਹ ਆ ਵੀ ਬੰਦੇ ਤਾਂ ਆਪਣੇ ਹਿਸਾਬ ਨਾਲ ਗੱਲ ਕਰਦੇ ਰਹਿੰਦੇ। ਦੇਖੋ ਜੀ ਜਿਹੜਾ ਕੰਜੂਸੀ ਆ ਨਾ ਉਹ ਕੋਈ ਚੰਗੀ ਨਹੀਂ ਹੈ, ਉਹ ਮਾੜੀ ਸ਼ੈ। ਉਹ ਮਾੜੀ ਸ਼ੈ ਆ ਵੀ ਤੁਸੀਂ ਮਾਲ ਦੌਲਤ ਇਕੱਠਾ ਕਰਦੇ ਰਹਿੰਦੇ ਆ, ਨਾ ਆਪਣੇ ਜਾਨ ਤੇ ਖਰਚਦੇ ਆ, ਨਾ ਕਿਸੇ ਆਪਣੇ ਲੱਗਦੇ ਲੈਂਦੇ ਦੀ ਤੇ ਖਰਚਦੇ ਆ, ਉਹਦੀ ਤਾਂ ਹੈ। ਬਾਕੀ ਯਾਨੀ ਕਿ ਜਿਹੜਾ ਵਾ ਨਾ ਉਹ ਬਹੁਤ ਬੇਜਾ ਖਰਚ, ਯਾਨੀ ਕਿ ਜਿਹੜਾ ਵਾ ਨਾ ਕਹਿੰਦੇ ਉਹ ਕੋਈ ਐਡੀ ਅੱਛੀ ਗੱਲ ਨਹੀਂ ਹੈ। ਹਾਂਜੀ। ਤੇ ਬਾਕੀ ਇਹ ਬੰਦੇ ਨੂੰ ਮਹਿਮਾਨ ਨਵਾਜ਼ੀ ਕਰਨੀ ਚਾਹੀਦੀ ਆ, ਬੰਦੇ ਨੂੰ ਸਾਫ਼ ਸੁਥਰਾ ਰਹਿਣਾ ਚਾਹੀਦਾ ਵਾ ਜਿਸ ਹੱਦ ਤੱਕ। ਹਾਂ ਸਾਫ਼ ਸੁਥਰਾ ਮਹਿਮਾਨ ਨਵਾਜ਼ੀ ਕਰਨੀ ਚਾਹੀਦੀ ਆ। ਕੋਈ ਬਿਮਾਰ ਆ, ਰਿਸ਼ਤੇਦਾਰ ਆ, ਤੇ ਉਹਦੀ ਪੁੱਛਣੀ ਦੇ ਕੇ ਆਓ, ਉਹਨੂੰ ਪੁੱਛਣੀ ਕਰਕੇ ਆਓ। ਬਿਲਕੁਲ। ਹਾਂ ਇਹ ਸਾਡੇ ਆ 2-3 ਗੱਲਾਂ ਬੜੀਆਂ ਨਾ ਖਤਮ ਹੋ ਗਈਆਂ। ਹਾਂ ਬਿਲਕੁਲ। ਬਿਮਾਰ ਦੇ ਜਾਂਦੇ ਆ, ਉਹ ਅਗਲੇ ਦੇ ਘਰੋਂ ਬੋਤਲ ਪੀ ਕੇ ਆ ਜਾਂਦੇ ਤੇ ਪੁੱਛਣੀ ਦੇ ਕੇ ਨਹੀਂ ਉਹ ਪਹਿਲੋਂ ਬੜਾ ਅੱਛਾ ਰਿਵਾਜ ਸੀ, ਉਹਨਾਂ ਨੂੰ ਬੋਝ ਨਹੀਂ ਮਹਿਸੂਸ ਹੁੰਦਾ ਸੀ। ਹੁਣ ਤਾਂ ਇੱਕ ਬਿਮਾਰ ਹੁੰਦਾ ਵਾ, ਇੱਕ ਮਹਿਮਾਨਾਂ ਦਾ ਖਰਚਾ ਲੱਗਦਾ, ਖਰਚਾ ਵੱਖਰਾ ਹੋ ਜਾਂਦਾ। ਤੂੰ ਯਕੀਨ ਕਰੀ ਮੈਨੂੰ ਚੰਗਾ ਭਲਾ ਯਾਦ ਆ, ਸਾਡੇ ਨਾ ਮੱਝ ਮਰ ਗਈ ਸੀ, ਮੈਂ ਨਿੱਕਾ ਜਿਹਾ ਸੀਗਾ, ਤੇ ਸਾਡੇ ਰਿਸ਼ਤੇਦਾਰ ਜਿਹੜੇ ਸੀ ਨਾ, ਤੇ ਉਹ ਜਦੋਂ ਮੱਝ ਦੀ ਪੁੱਛਣੀ ਕਰਨ ਆਏ ਨਾ, ਅਫਸੋਸ ਕਰਨ ਆਏ, ਤਾਂ ਸਾਡੇ ਅਸੀਂ ਮੱਝ ਲੈ ਲਈ ਸੀ। ਪੁੱਛਣੀ ਤਾਂ ਇਹ ਮੈਂ ਕਹਿ ਰਿਹਾ ਕਿ ਮੈਨੂੰ ਇੱਕ ਪਿਛਲੇ ਜਿਹੇ ਦਿਨ ਇੱਕ ਬੰਦੇ ਨੇ ਦੱਸਿਆ ਵੀ ਉਹ ਕਹਿੰਦੇ ਵੀ ਇਸ ਤਰ੍ਹਾਂ ਹੈ ਰਿਸ਼ਤੇਦਾਰਾਂ ਦੇ ਸਾਡੇ ਵੀ ਬੱਚਾ ਬੱਚੀ ਦਾ ਵਿਆਹ ਹੁੰਦਾ ਨਾ, ਤੇ ਸਾਰੇ ਜਿਹੜੇ ਰਿਸ਼ਤੇਦਾਰ ਨਾ ਕੰਟਰੀਬਿਊਟ ਕਰਦੇ ਆ, ਤੇ ਵਿਆਹ ਵਾਲੇ ਘਰ ਨੂੰ ਪਤਾ ਹੀ ਨਹੀਂ ਲੱਗਦਾ ਹੈ ਕੋਈ ਕਿਸੇ ਨੇ ਕੋਈ ਸ਼ੈ ਕਰ ਲਈ, ਕਿਸੇ ਨੇ ਕੋਈ ਸ਼ੈ ਕਰ ਲਈ। ਤੇ ਹਲੇ ਵੀ ਕੁਛ ਘਰਾਂ 'ਚ ਇਸ ਤਰ੍ਹਾਂ ਦਾ ਚੰਗਾ ਸਿਸਟਮ ਹੈਗਾ। ਉਹੀ ਇਹ ਮਸਾਵਾਦ ਦੀ ਗੱਲ ਆ। ਹਾਂ ਬਿਲਕੁਲ। ਹੈ ਤੇ ਉਹ ਜਿਸ ਤਰ੍ਹਾਂ ਮਦੀਨੇ ਸ਼ਰੀਫ ਦੇ ਵਿੱਚ ਮੁਵਾਖਾਤ ਵਾਲੀ ਗੱਲ। ਹਾਂ ਇਹ ਇਸ ਤੋਂ ਵੱਡੀ ਮਸਾਵਾਤ ਹੀ ਕੋਈ ਨਹੀਂ ਜੇ ਉਹਨੂੰ ਦੇਖੀ। ਪਰ ਸਾਨੂੰ ਜੀ ਉਹ ਗੱਲ ਲਗਾਓ ਨਹੀਂ ਰਿਹਾ। ਅਸੀਂ 2-3 ਸ਼ਾਮਾਂ ਦੇ ਮਗਰ ਭੱਜ ਰਹੇ ਹਾਂ। ਤੇ ਬਾਕੀ ਹਰ ਬੰਦੇ ਦਾ ਦਿਲ ਕਰਦਾ ਮੇਰੇ ਕੋਲ ਪੈਸਾ ਮਸ਼ਹੂਰ ਹੋਵੇ, ਮੈਂ ਜਿੱਥੇ ਜਾਵਾਂ ਬੰਦੇ ਮੇਰੇ ਵੱਲ ਨੂੰ ਦੇਖਣ, ਪਰ ਇਹ ਭੁਲੇਖਾ ਬੜਾ ਵੱਡਾ। ਅਸਲ ਦੇਖੋ ਮੇਰੀ ਗੱਲ ਸੁਣੋ, ਇਹ ਨਿਆਣਿਆਂ ਨੂੰ ਮੈਂ ਕਈ ਵਾਰੀ ਸਮਝਾਉਂਦਾ ਵੀ ਕੰਮ ਆ ਨਾ ਜਿਹੜਾ, ਅਸਲ ਚੀਜ਼ ਕੰਮ ਆ। ਸ਼ੋਹਰਤ ਤੇ ਦੌਲਤ ਤਾਂ ਜਦੋਂ ਤੁਸੀਂ ਕੰਮ ਕਰਦੇ ਆ ਨਾ, ਉਹ ਪਿੱਛੇ ਟੁਰੀ ਜਾਂਦੀ ਆ। ਇਹ ਸ਼ੋਹਰਤ ਜਿਹੜੀ ਆ ਜਾਂ ਪੈਸਾ ਇਹ ਸਾਇਆ ਵਾ, ਕੰਮ ਤੁਹਾਡਾ ਜਿਸਮ ਆ। ਤੁਸੀਂ ਜਿਸਮ ਨੂੰ ਕੰਟਰੋਲ ਕਰ ਸਕਦੇ ਆ, ਸਾਏ ਨੂੰ ਨਹੀਂ। ਤੁਸੀਂ ਸਾਏ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ। ਇੱਕ ਬੜੇ ਵੱਡੇ ਵਕੀਲ ਗੁਜ਼ਰੇ ਆ, ਰਜ਼ਾ ਕਾਜ਼ਮ ਸਾਹਿਬ, ਉਹ ਕਹਿੰਦੇ ਕਿ ਅਗਰ ਤੁਸੀਂ ਕੰਮ ਜਾਣਦੇ ਆ ਨਾ ਆਪਣਾ ਅੱਛਾ, ਤੇ ਤੁਸੀਂ ਕਹਿੰਦੇ ਵੀ ਕਿਤੇ ਖੁੱਡ 'ਚ ਵੀ ਵੜ ਕੇ ਬਹਿ ਜਾਓ ਤੇ ਦੁਨੀਆ ਵਾਲਿਆਂ ਨੇ ਤੁਹਾਨੂੰ ਉੱਥੋਂ ਲੱਭ ਲੈਣਾ, ਤੇ ਉੱਥੋਂ ਤੁਹਾਡੇ ਕੋਲ ਕੰਮ ਆਪਣਾ ਕਰਵਾਉਣਗੇ।
ਹੈ ਤੁਹਾਨੂੰ ਆਪਣੇ ਕੰਮ ਦਾ ਕੰਪੀਟੈਂਟ ਹੋਣਾ ਚਾਹੀਦਾ ਵਾ। ਬੜੀ ਵੱਡੀ ਗੱਲ ਕੀਤੀ, ਕਹਿੰਦੇ ਕੰਮ ਜਿਹੜਾ ਨਾ ਇਹ ਪਿੰਡਾ, ਹਾਂ ਇਹ ਵਜੂਦ ਆ ਜਿਸਮ ਆ, ਹਾਂ ਤੇ ਜਿਹੜੀ ਸ਼ੋਹਰਤ ਦੌਲਤ ਆ ਇਹ ਪਰਛਾਵਾਂ। ਹਾਂ ਵੀ ਪਰਛਾਵੇਂ ਮਗਰ ਭੱਜ ਰਹੇ ਆ, ਵਜੂਦ ਦਾ ਖਿਆਲ ਨਹੀਂ। ਵਜੂਦ ਦਾ ਖਿਆਲ ਕਰੋ, ਇਹਨੂੰ ਤੰਦਰੁਸਤ ਹਾਂ ਰੱਖੋ। ਬਿਲਕੁਲ। ਉਹ ਪਰਛਾਵਾਂ ਤਾਂ ਮਗਰ ਮਗਰ ਆ ਜਾਊ। ਕੰਮ ਵਾਹ, ਕਰੋ ਵਾਹ, ਤੇ ਵਾਹ। ਆਪੇ ਹੀ ਆ ਜਾਣੀ ਹੈ, ਸ਼ੁਹਰਤ ਵੀ ਹੋ ਜਾਣੀ ਆ, ਪੈਸੇ ਵੀ ਆ ਜਾਣੇ ਆ। ਹਾਂਜੀ। ਤੇ ਅਸੀਂ ਜੇ ਇੱਥੇ ਜਾਮਣ ਹੇਠ ਆਏ ਸੀ, ਮੰਜੀ ਮੁੰਜੀ ਡਾਈ, ਤੇ ਉਹ ਐਸਾ ਗੱਲਬਾਤ ਆਈ ਦਿਮਾਗ 'ਚ, ਅਸੀਂ ਕੈਮਰਾ ਲਾ ਕੇ ਰਿਕਾਰਡ ਕਰ ਲਈ, ਅਸੀਂ ਕਿ ਤੁਹਾਡੇ ਤੱਕ ਪਹੁੰਚਾਉਂਦੇ ਆ। ਤੇ ਐਡੇ ਸੋਹਣੇ ਮਾਹੌਲ 'ਚ ਬੈਠੇ ਆ। ਤੇ ਬਹਰਹਾਲ ਜਿਹੜਾ ਜਿੱਥੇ ਬੈਠਾ, ਅੱਲਾਹ ਤਾਲਾ ਉਹਨੂੰ ਰਾਜ਼ੀ ਰੱਖੇ, ਅੱਲਾਹ ਤਾਲਾ ਉਹਦੇ ਵਾਸਤੇ ਸਾਨੀਆਂ ਕਰੇ। ਖੁਸ਼ ਰੱਖੇ। ਬਾਅਦ ਟਾਈਮ ਨਾਲ ਜੀ ਅਸੀਂ ਪਰਦੇਸੀਆਂ ਨੂੰ ਮਾਹੌਲ ਦਿਖਾਉਂਦੇ ਉਹਨਾਂ ਦਾ ਦਿਲ ਵੀ ਦਿਖਾ ਦਿੰਦੇ ਹਾਂ। ਹਾਂ ਅਸੀਂ ਤਾਂ ਇਹ ਕਹਿ ਰਹੇ ਹੁੰਦੇ ਆ ਕਿ ਉਹ ਸਮਝਣ ਵੀ ਅਸੀਂ ਨੇੜੇ ਆ। ਹਾਂ, ਉਹ ਫਿਰ ਕਈ ਵਾਰੀ ਉਹਨਾਂ ਨੂੰ ਯਾਦ ਆ ਜਾਂਦੀ ਆ। ਯਾਦ ਆ ਜਾਂਦੀ ਹਾਂ ਹੈ। ਦੇਖੋ ਜੀ, ਸਭ ਤੋਂ ਵੱਡਾ ਸਰਮਾਇਆ ਸਾਡੇ ਇਹ ਬਾਹਰ ਵਾਲੇ ਪਾਕਿਸਤਾਨ ਚੱਲ, ਰੱਬ ਤੋਂ ਬਾਅਦ ਉਹਨਾਂ ਦੇ ਆਸਰੇ ਤੇ ਚੱਲ ਰਿਹਾ। ਉਹਨਾਂ ਦੇ ਆਸਰੇ ਤੇ ਚੱਲ ਰਿਹਾ। ਤੇ ਫਿਰ ਪਰਦੇਸੀਆਂ ਦੇ ਵਿੱਚੋਂ ਜੇ ਚੁਣੀਏ ਤਾਂ ਉਹ ਸਾਡੇ ਜਿਹੜੇ ਅਰਬਾਂ ਦੇ ਵਿੱਚ ਆ, ਦੁਬਈ, ਮਸਕਤ, ਓਮਾਨ, ਜਿੱਥੇ ਸਖਤ ਗਰਮੀ ਦੇ ਵਿੱਚ ਜਿਹੜੇ ਕਰ ਰਹੇ ਮਜ਼ਦੂਰੀ, ਤੇ ਉਹ ਵਿਚਾਰੇ ਪਿੱਛੇ ਵੀ ਕੰਮ ਕਰਦੇ ਗਏ। ਉਹ ਵਿਚਾਰੇ ਧੁੱਪਾਂ 'ਚ ਸੜ ਰਹੇ ਆ, ਤੇ ਸਾਡੇ ਇੱਥੇ ਕਹਿੰਦੇ ਆਈਫੋਨ ਲੈਣਾ ਵਾ। ਆਈਫੋਨ ਲੈਣਾ। ਇੱਥੇ ਵੀ ਉਹ ਡੰਡਾ ਸਾਂਭਦੇ ਗਏ ਆ, ਤੇ ਉੱਥੇ ਜਾ ਕੇ ਬਸ ਯਾਰ ਇਹ ਮੇਰੇ ਮਾਲਕ ਦੀ ਵੰਡ ਆ, ਉਹਦੀਆਂ ਡਿਊਟੀਆਂ ਲੱਗੀਆਂ। ਤੇ ਟਾਈਮ ਜਿਹੜਾ ਵੀ ਆ ਹੱਸ ਕੇ ਟਪਾਉਣਾ ਚਾਹੀਦਾ, ਜੇ ਰੋ ਕੇ ਟਪਾਵਾਂਗੇ ਤਾਂ ਵੀ ਟੱਪ ਜਾਣਾ। ਓਏ ਇੱਥੇ ਗੱਲ ਲੰਮੀ ਹੋ ਰਹੀ ਸੀ, ਤੁਹਾਨੂੰ ਮਿਸਾਲ ਇੱਕ ਹੋਰ ਆ ਗਈ। ਮੇਰੇ ਇੱਕ ਦੋਸਤ ਉਹ ਕਹਿੰਦੇ ਦੇਖੋ, ਅਗਰ ਤੁਸੀਂ ਜੰਗਲ 'ਚੋਂ ਗੁਜ਼ਰ ਰਹੇ ਆ ਨਾ, ਤੇ ਮੌਸਮ ਬੜਾ ਚੰਗਾ ਵਾ, ਤੇ ਉੱਥੇ ਕਹਿੰਦੇ ਸ਼ੇਰ ਆ ਗਿਆ, ਤੁਸੀਂ ਦਰਖਤ ਤੇ ਚੜ੍ਹ ਗਏ। ਸ਼ੇਰ ਨੇ ਆਪਣੀ ਮਰਜ਼ੀ ਨਾਲ ਜਾਣਾ ਵਾ, ਕਹਿੰਦੇ ਦਰਖਤ ਤੇ ਹੁਣ ਚੜ੍ਹ ਕੇ ਤੁਸੀਂ ਆਪਣਾ ਮੌਸਮ ਦੇਖੋ ਕੈਸਾ ਵਾ, ਅਸਮਾਨ ਦੇਖੋ। ਸ਼ੇਰ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਜਾਣਾ। ਜੇ ਐਵੇਂ ਤੁਸੀਂ ਡਰਦੇ ਰਹੇ ਤੇ ਉਹ ਨਾ ਤੁਸੀਂ ਮੌਸਮ ਨੂੰ ਦੇਖਣਾ, ਨਾ ਅਸਮਾਨ ਨੂੰ ਦੇਖਣਾ। ਇਹ ਹਾਲਾਤ ਤਾਂ ਜਿਸ ਤਰ੍ਹਾਂ ਦੇ ਵੀ ਹੈ, ਇਹਨਾਂ ਨੇ ਗੁਜ਼ਰੀ ਜਾਣਾ। ਆਪਣੀਆਂ ਸੋਚਾਂ, ਆਪਣੀਆਂ ਸੋਚ ਦਾ ਰੁਖ ਬਦਲੀਏ। ਹਾਂ ਬਦਲੋ। ਹਾਂ, ਉਹ ਜਿੱਦਾਂ ਨਾ ਇਹ ਕੋ ਅੱਲਾ ਲੋਕ ਬੰਦਾ ਏਅਰਪੋਰਟ ਤੇ ਖਲੋਤਾ ਨਾ, ਤੇ ਕੋ ਬੰਦਾ ਪਾਣੀ ਪੀ ਰਿਹਾ ਖਲੋ ਕੇ, ਤੇ ਉਹਦੇ ਨਾਲਦਿਆਂ ਨੇ ਕਿਹਾ ਜੀ ਦੇਖੋ ਉਹ ਬੰਦਾ ਖਲੋ ਕੇ ਪਾਣੀ ਪੀ ਰਿਹਾ, ਵੀ ਇਹਨੂੰ ਸਮਝਾਈਏ ਚੱਲ ਕੇ ਵੀ ਪਾਣੀ ਬਹਿ ਕੇ ਪੀਦਾ। ਤੇ ਉਹ ਅੱਲਾ ਲੋਕ ਨੇ ਕਿਹਾ ਯਾਰ ਕੀ ਪਤਾ ਆਬੇ ਜ਼ਮਜ਼ਮ ਪੀਂਦਾ ਹੋਵੇ। ਆਹਾ ਹੈ ਬਸ ਉਹੀ ਸੋਚ ਦਾ ਰੁਖ ਬਦਲੀਏ। ਹਾਂ, ਸੋਚ ਦਾ ਰੁਖ। ਹਾਂਜੀ, ਤੇ ਦੁਆਵਾਂ 'ਚ ਯਾਦ ਰੱਖਿਓ, ਅਸੀਂ ਤੁਹਾਡੇ ਵਾਸਤੇ ਦੁਆਵਾਂ ਕਰਾਂਗੇ। ਅੱਲਾਹ ਤਾਲਾ ਤੁਹਾਡੀ ਖੈਰ ਕਰੇ ਜੀ। ਬੜੀ ਮਿਹਰਬਾਨੀ।